ਅਸੀਂ ਇੱਥੇ ਸੁੱਖ ਲਈ ਨਹੀਂ ਆਏ ਸਾਰੇ। ਸਾਡੇ ਅੰਦਰ ਇੱਕ ਦਰਦ ਤੇ ਇੱਕ ਚਿਣਗੀ ਆ ਜਿਹੜੀ ਉਹ ਪਲਮ ਰਹੀ ਆ। ਉਹਦੇ ਤਹਿਤ ਸਾਨੂੰ ਬਾਰ-ਬਾਰ ਮਜਬੂਰ ਕੀਤਾ ਜਾ ਰਿਹਾ ਸੜਕਾਂ ਤੇ ਆਉਣ ਤੇ। ਇੰਨੀ ਗਰਮੀ ਦੇ ਵਿੱਚ ਆ ਕੇ ਫਿਰ ਬਾਰ-ਬਾਰ ਮੈਮੋਰੈਂਡਮ ਦੇਣ ਦਾ ਇਹ ਕੁਝ ਹੱਦ ਤੱਕ ਜਿਹੜਾ ਉਹ ਠੀਕ ਹੁੰਦਾ, ਫਿਰ ਕੁਝ ਹੱਦ ਤੋਂ ਬਾਅਦ ਫਿਰ ਇਹ ਕਈ ਵਾਰੀ ਹੱਦਾਂ ਟੱਪ ਜਾਂਦੀਆਂ ਸਾਰੀਆਂ ਗੱਲਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰੂ ਜੀ ਨੇ ਜਿਹੜੀਆਂ ਮੁੱਢਲੀਆਂ ਪੈੜਾਂ ਪਾਈਆਂ, ਅੱਜ ਉਹਨਾਂ ਪੈੜਾਂ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ। ਸਤਿਗੁਰੂ ਜੀ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਸੀ, ਇੱਕ ਓਂਕਾਰ ਦਾ ਪਵਿੱਤਰ ਸਿਧਾਂਤ ਬਖਸ਼ਿਆ ਸੀ, ਊਚ ਨੀਚ ਜਾਤ ਪਾਤ ਖਤਮ ਕੀਤੀ ਸੀ। ਪਰ ਅੱਜ ਉਹ ਮੁੜ ਕੇ ਫਿਰ ਫਾਰਮੂਲਾ ਸਾਡੇ ਤੇ ਲਾਗੂ ਕੀਤਾ ਜਾ ਰਿਹਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਵੀ ਕਿਹਾ। ਉਹਨਾਂ ਨੇ ਪਵਿੱਤਰ ਸਿਧਾਂਤਾਂ ਦੇ ਉੱਤੇ ਪਵਿੱਤਰ ਗੁਰਸ਼ਬਦ ਰਾਹੀਂ ਉਹਨਾਂ ਭੁੱਲੜ ਵੀਰਾਂ ਨੂੰ ਇੱਕ ਥਾਂ ਇਕੱਤਰ ਕਰਕੇ ਸਾਂਝਾ ਸੰਦੇਸ਼ ਵੀ ਦਿੱਤਾ। ਇਹ ਸਿਲਸਿਲਾ ਗੁਰੂ ਦਸਮ ਪਾਤਸ਼ਾਹ ਤੱਕ ਇਵੇਂ ਜਾਰੀ ਰਿਹਾ। ਜੱਗਾਂ ਜੁੱਧਾਂ ਵੀ ਹੋਈਆਂ, ਪਰ ਗੁਰੂ ਸਾਹਿਬ ਆਪਣੇ ਨਿੱਜ ਲਈ ਨਹੀਂ ਕਿਤੇ ਵੀ ਲੜੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਈ ਨਿੱਜ ਲਈ ਨਹੀਂ ਲੜੇ, ਹੱਕ ਤੇ ਸੱਚ ਲਈ ਲੜੇ। ਇਸ ਦੇਸ਼ ਦਾ ਜਿਹੜਾ ਕਲਚਰ ਸੀਗਾ ਸਰਬੱਤ ਦੇ ਭਲੇ ਦਾ, ਉਹਨੂੰ ਤੋੜਿਆ ਜਾ ਰਿਹਾ ਸੀ। ਸਮਾਂ ਚੇਤੇ ਕਰੋ, ਅੱਜ ਸਾਨੂੰ ਕਈ ਵਾਰੀ ਰੋਸ ਵੀ ਆਉਂਦਾ ਫਿਰ ਜਿਨ੍ਹਾਂ ਲਈ ਅਸੀਂ ਲੜਦੇ ਮਰਦੇ ਰਹੇ, ਉਹ ਅੱਜ ਸਾਨੂੰ ਫਿਰ ਉਹਨਾਂ ਪੁਰਾਤਨ ਲੀਹਾਂ ਵੱਲ ਨੂੰ ਲਿਜਾ ਰਹੇ, ਧਰਾਤਲ ਵੱਲ ਨੂੰ ਲਿਜਾ ਰਹੇ ਆ। ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ 1699 ਦੇ ਵਿੱਚ ਜਿੱਥੋਂ ਸਰਬ ਸਾਂਝਾ ਇੱਕ ਸੰਦੇਸ਼ ਬਖਸ਼ਿਸ਼ ਕੀਤਾ ਸੀ, ਉਹ ਸੰਦੇਸ਼ ਸੀਗਾ ਪੀਵੋ ਪਹੁਲ ਖੰਡੇ ਤਾਰ। ਜਿਸਲੇ ਊਚ ਨੀਚ ਦਾ ਫਾਸਲਾ ਮੁਕਾਇਆ, ਜਿਸਲੇ ਜਾਤ ਪਾਤ ਦਾ ਫਾਸਲਾ ਮੁਕਾਇਆ, ਉਸ ਵੇਲੇ ਦੇ ਰਾਜੇ ਗੁਰੂ ਸਾਹਿਬ ਨੂੰ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਸਮਝੌਤਾ ਕਰਨ ਨੂੰ ਤਿਆਰ ਹਾਂ, ਬਸ਼ਰਤੇ ਕਿ ਤੁਸੀਂ ਖੰਡੇ ਬਾਟੇ ਦੀ ਪੌਲ ਸਾਨੂੰ ਵੱਖਰੀ ਛਕਾਓ। ਤੇ ਕਿਉਂਕਿ ਗੁਰੂ ਸਿਧਾਂਤ ਇਹ ਇਜਾਜ਼ਤ ਨਹੀਂ ਸੀ ਦਿੰਦਾ, ਗੁਰੂ ਦਸਮ ਪਾਤਸ਼ਾਹ ਨੇ ਕਿਹਾ ਇਹ ਲਾਗੂ ਨਹੀਂ ਹੋਣਾ। ਉਹਦੇ ਵਿੱਚ ਕਿੰਨਾ ਚਿਰ ਫਿਰ ਜੁੱਧਾਂ ਚੱਲੀਆਂ, ਪਰ ਅੰਤ ਜਿਹੜੀ ਫਤਿਹ ਉਹ ਖਾਲਸੇ ਨੂੰ ਬਖਸ਼ਿਸ਼ ਹੋਈ। ਗੁਰੂ ਦਸਮ ਪਾਤਸ਼ਾਹ ਨੇ ਉਹਨਾਂ ਸਾਰੀਆਂ ਜੰਗਾਂ ਨੂੰ ਫਤਿਹ ਕੀਤਾ। ਉਹ ਨਿੱਜ ਦੀ ਜੰਗ ਨਹੀਂ ਸੀ। ਜੇ ਕਿਸੇ ਸੈਕਟ ਨਾਲ ਜੰਗ ਲੜੇ, ਜੇ ਮੁਸਲਮਾਨਾਂ ਨਾਲ ਜੰਗ ਲੜੇ, ਜੇ ਪਹਾੜੀ ਰਾਜਿਆਂ ਨਾਲ ਜੰਗ ਲੜੇ, ਉਹ ਹੱਕ ਤੇ ਸੱਚ ਲਈ ਲੜੇ। ਉਹਨਾਂ ਨੇ ਇਸ ਕਰਕੇ ਨਹੀਂ ਲੜੇ ਪਏ ਇੱਥੇ ਵੱਖ-ਵੱਖ ਫਿਰਕੇ ਇਕੱਠੇ ਹੋਣ। ਔਰ ਗੁਰੂ ਦਸਮ ਪਾਤਸ਼ਾਹ ਜੀ ਨੇ ਇਹ ਸ਼ਾਇਦ ਪਹਿਲਾ ਪਵਿੱਤਰ ਸਾਡਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਕੋਲ ਗੁਰਤਾ ਗੱਦੀ 11ਵੀਂ ਜੋਤ ਕਰਕੇ ਸਿੱਖਾਂ ਦੇ ਵਿੱਚ ਅੱਜ ਸਾਡੇ ਵਿੱਚ ਮੌਜੂਦ ਹੈ। ਅੱਜ ਸਿੱਖ ਹਰ ਇੱਕ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਵਾਨੀ ਦੇ ਆਸ਼ੇ ਅਨੁਸਾਰ ਕਰਦਾ। ਗੁਰੂ ਦਸਮ ਪਾਤਸ਼ਾਹ ਤੋਂ ਬਾਅਦ ਬੰਦਾ ਸਿੰਘ ਬਹਾਦਰ ਇਸ ਧਰਤੀ ਤੇ ਆਇਆ। ਯਾਦ ਕਰੋ, ਜੇ 1720 ਤੱਕ ਇੱਥੇ ਖਾਲਸਾ ਝੰਡਾ ਬੁਲੰਦ ਕੀਤਾ, ਇੱਥੇ ਖਾਲਸਾ ਨਿਸ਼ਾਨ ਸਾਹਿਬ ਬੁਲੰਦ ਕੀਤਾ, ਔਰ ਉਹਦੀ ਉਸ ਰਿਆਜ਼ ਦੇ ਵਿੱਚ ਕੋਈ ਵੀ ਫਿਰਕਾ ਜਿਹੜਾ ਉਹ ਦੁਖੀ ਨਹੀਂ ਸੀ, ਚਾਹੇ ਮੁਸਲਮਾਨ ਸੀ, ਚਾਹੇ ਹਿੰਦੂ ਸੀ, ਚਾਹੇ ਸਿੱਖ ਸੀ। 1720 ਤੋਂ ਬਾਅਦ ਫਿਰ ਅਸੀਂ ਮੁਸਲਮਾਨਾਂ ਨਾਲ ਵੀ ਲੜਦੇ ਰਹੇ। ਅਜਿਹਾ ਵੀ ਸਮਾਂ ਆ ਗਿਆ ਜਿਸ ਵੇਲੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚੋਂ ਸਿੱਖ ਖਤਮ ਹੋ ਗਏ। ਉਸ ਵੇਲੇ ਵੀ ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ ਨੇ ਇਸੇ ਤੁਹਾਡੀ ਪਵਿੱਤਰ ਧਰਤੀ ਤੇ ਇੱਕ ਚੁੰਗੀ ਟੈਕਸ ਲਾ ਕੇ ਇਸ ਗੱਲ ਦਾ ਪ੍ਰਤੀਕ ਬਣੇ ਸੀ ਕਿ ਖਾਲਸਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਵਿੱਤਰ ਸਿਧਾਂਤ ਤੋਂ ਪ੍ਰਗਟ ਹੋਇਆ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਜਿਸ ਵੇਲੇ ਗੋਰਿਆਂ ਤੋਂ ਬਾਅਦ ਫਿਰ ਸਾਡੀ ਸਰਕਾਰ ਮੁਸਲਮਾਨਾਂ ਤੋਂ ਬਾਅਦ ਜਿਸਲੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇੱਥੇ ਸਥਾਪਿਤ ਹੋਇਆ। ਉਸ ਰਾਜ ਦੇ ਵਿੱਚ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਸਾਰੇ ਫਿਰਕੇ ਸੁਖੀ ਵੱਸਦੇ ਸੀ। ਕਿਸੇ ਨੂੰ ਕੋਈ ਚੋਰੀ ਦਾ ਨਹੀਂ ਸੀ ਡਰ, ਕਿਸੇ ਨੂੰ ਕੋਈ ਖਤਰਾ ਨਹੀਂ ਸੀ, ਕਿਸੇ ਦੀ ਇੱਜ਼ਤ ਨੂੰ ਕੋਈ ਖਤਰਾ ਨਹੀਂ ਸੀ। ਉਹ ਵੀ ਸਮਾਂ ਖਤਮ ਹੋਇਆ। ਉਸ ਤੋਂ ਬਾਅਦ ਇੱਥੇ ਬ੍ਰਿਟਿਸ਼ ਆਏ, ਉਹਨਾਂ ਨੇ ਸਿੱਖਾਂ ਦੇ ਵਿੱਚ ਵੰਡੀਆਂ ਪਾਉਣ ਦਾ ਯਤਨ ਕੀਤਾ। ਸਾਨੂੰ ਉਹ ਵੀ ਸਮਾਂ ਚੇਤੇ ਆਉਣਾ ਕਿ ਜਦੋਂ ਬ੍ਰਿਟਿਸ਼ ਆਰਮੀ ਦੇ ਵਿੱਚ ਬਹੁਤਾਤ ਸਿੱਖਾਂ ਦੀ ਹੁੰਦੀ ਸੀ ਤੇ ਸਿੱਖ ਵੀ ਅੰਮ੍ਰਿਤਧਾਰੀ, ਅੰਮ੍ਰਿਤ ਛਕ ਕੇ ਉਹਦੇ ਵਿੱਚ ਸ਼ਾਮਲ ਹੁੰਦੇ ਸੀ। ਔਰ ਜਿੰਨੀਆਂ ਵੀ ਜੰਗਾਂ ਜੁੱਧਾਂ, ਚਾਹੇ ਫਸਟ ਵਰਲਡ ਵਾਰ ਦੀ ਗੱਲ ਕਰ ਲਓ, ਸੈਕੰਡ ਵਰਲਡ ਵਾਰ ਦੀ ਗੱਲ ਕਰ ਲਓ,
ਸਿੱਖਾਂ ਦੀਆਂ ਛਾਉਣੀਆਂ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ। ਔਰ ਉਸ ਤੋਂ ਬਾਅਦ 1920 ਦੇ ਵਿੱਚ ਕਿਉਂਕਿ ਇੱਥੇ ਜਿਹੜੇ ਗੁਰਦੁਆਰਿਆਂ ਦੇ ਕਾਬਜ ਮਹੰਤ ਸੀਗੇ, ਉਹਨਾਂ ਮਹੰਤਾਂ ਨੇ ਮਨਮਾਨੀਆਂ ਸ਼ੁਰੂ ਕੀਤੀਆਂ। ਉਹ ਮਨਮਾਨੀਆਂ ਇੱਥੋਂ ਤੱਕ ਚਲੀਆਂ ਗਈਆਂ ਕਿ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਹੋਣ ਲੱਗ ਪਈ। ਚੇਤੇ ਕਰੋ ਤਰਨਤਾਰਨ ਦਾ ਉਹ ਸਮਾਂ ਜਿੱਥੋਂ ਇੱਕ ਉਸ ਵੇਲੇ ਦੂਸਰੇ ਫਿਰਕੇ ਨਾਲ ਸੰਬੰਧਿਤ ਜਿਹਦੀ ਧੀ ਦੀ ਇੱਜ਼ਤ ਲੁੱਟੀ, ਉਹ ਫਰਿਆਦ ਲੈ ਕੇ ਅਕਾਲ ਤਖਤ ਤੇ ਆਇਆ। ਸਾਡੇ ਮਹਾਨ ਸ਼ਹੀਦ ਸਿੰਘਾਂ ਨੇ ਤਰਨਤਾਰਨ ਦਾ ਮੋਰਚਾ ਲਾਇਆ ਔਰ ਤਰਨਤਾਰਨ ਦੇ ਮੋਰਚੇ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਮੋਰਚਾ ਲਾਇਆ। ਉਸ ਤੋਂ ਬਾਅਦ ਗੁਰੂ ਕੇ ਬਾਗ ਦਾ ਮੋਰਚਾ ਲਾਇਆ। ਉਸ ਤੋਂ ਬਾਅਦ ਫਿਰ ਪੰਜਾ ਸਾਹਿਬ ਦਾ ਸਾਕਾ ਇਤਿਹਾਸਕ ਤੌਰ ਤੇ ਜੈਤੋਂ ਦਾ ਮੋਰਚਾ, ਅਨੇਕਾਂ ਹੀ ਮੋਰਚੇ ਲੱਗੇ। ਉਹਨਾਂ ਮੋਰਚਿਆਂ ਦੇ ਵਿੱਚ ਸਿੱਖਾਂ ਦੇ ਵਿੱਚ ਸਬਰ ਇੰਨਾ ਸੀ, ਉਹ ਡਾਂਗਾ ਖਾਂਦੇ ਆਪਣੇ ਕੁਝ ਸ਼ਹੀਦ ਹੋ ਗਏ, ਕੁਝ ਗੰਭੀਰ ਜ਼ਖਮੀ ਹੋਏ, ਪਰ ਰੰਚਕ ਮਾਤਰ ਗਿਲਾ ਨਹੀਂ ਕੀਤਾ ਕਿਸੇ ਦੇ ਉੱਤੇ, ਕਿਉਂਕਿ ਗੋਰਿਆਂ ਦੀ ਉਦੋਂ ਸਰਕਾਰ ਸੀ। ਅੰਤ ਦੇ ਵਿੱਚ 1920 ਤੋਂ ਲੈ ਕੇ 1925 ਦੀ ਜਦੋਂ ਦੇ ਤਹਿਤ ਇੱਕ ਸਿੱਖ ਗੁਰਦੁਆਰਾ ਐਕਟ ਬਣਾਇਆ ਗਿਆ, ਜਿਹੜੀ ਸੀਮਾ ਸੀ ਉਹ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਦੇ ਬਾਰਡਰ ਤੱਕ ਸੀਗੀ। ਉਹ 1947 ਤੱਕ ਸਾਡਾ ਸਿਸਟਮ ਇਦਾਂ ਹੀ ਚੱਲਦਾ ਰਿਹਾ। ਉਸ ਤੋਂ ਬਾਅਦ ਜਿਹੜੇ ਭਾਰਤ ਆਜ਼ਾਦ ਹੋਇਆ, ਉਸ ਤੋਂ ਬਾਅਦ ਵੀ ਸਿੱਖ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵੀ ਪ੍ਰਬੰਧ ਦੇਖਦੇ ਰਹੇ ਨਹੀਂ, ਉੱਥੇ ਪ੍ਰਬੰਧ ਸੁਚੱਜਾ ਚਲਾਉਂਦੇ ਰਹੇ। ਪਰ ਅਫਸੋਸ ਉੱਥੇ ਤਕਰੀਬਨ 72 ਸਾਡੇ ਸਥਾਨ ਰਹਿ ਗਏ, ਬੰਗਲਾਦੇਸ਼ ਦੇ ਵਿੱਚ ਸਥਾਨ ਰਹਿ ਗਏ, ਜਿਹਦੀ ਸੇਵਾ ਸੰਭਾਲ ਖਾਲਸੇ ਨੇ ਕਰਨੀ ਸੀ, ਪਰ ਉਹ ਸਾਤੋਂ ਦੂਜੀ ਸਰਕਾਰ ਦੇ ਪਾਸੇ ਚਲੇ ਗਏ। ਉਸ ਤੋਂ ਬਾਅਦ ਫਿਰ ਜਿਹੜਾ ਸਮਾਂ ਚੱਲਿਆ, ਉਸ ਸਮੇਂ ਨੂੰ ਵੀ ਆਪਾਂ ਭਲੀ ਭਾਂਤ ਭਾਂਪਦੇ ਹਾਂ। 1966 ਦਾ ਰੀਆਰਗੇਨਾਈਜੇਸ਼ਨ ਐਕਟ ਬਣਿਆ। ਉਸ ਐਕਟ ਤਹਿਤ ਕਿਉਂਕਿ ਹਰਿਆਣਾ ਵੱਖਰਾ ਹੋ ਗਿਆ, ਹਿਮਾਚਲ ਵੱਖਰਾ ਹੋ ਗਿਆ, ਚੰਡੀਗੜ੍ਹ ਵੱਖਰਾ ਹੋ ਗਿਆ, ਇਹ ਜਿਹੜਾ ਸਾਂਝਾ ਇੱਕ ਐਕਟ ਰੱਖਿਆ ਗਿਆ ਸਿੱਖ ਗੁਰਦੁਆਰਾ ਐਕਟ। ਔਰ ਉਹਦੇ ਤੇ ਫਿਰ 2014 ਵਿੱਚ ਦੇਖੋ ਉਹੀ ਸਰਕਾਰ ਸੀ। ਜੇ ਸਰਕਾਰ ਨੇ 1984 ਚ ਬਲੂ ਸਟਾਰ ਕੀਤਾ, ਜੇ ਸਰਕਾਰ ਨੇ ਪਵਿੱਤਰ ਅਕਾਲ ਤਖਤ ਢਹਿ ਢੇਰੀ ਕੀਤਾ, ਜੇ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਵੀ ਗੋਲੀਆਂ ਮਾਰੀਆਂ, ਜਿਹੜੇ ਦੋ ਸਰੂਪ ਸਾਡੇ ਕੋਲ ਅੱਜ ਵੀ ਸੁਸ਼ੋਭਿਤ ਆ। 1984 ਤੋਂ ਬਾਅਦ ਫਿਰ 2014 ਵਿੱਚ ਹਰਿਆਣੇ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਆਈ। ਉਹ ਦੂਸਰੀ ਸਰਕਾਰ, ਉਹਨਾਂ ਨੇ ਇੱਕ ਮੈਨੂਫੈਸਟੋ ਜਾਰੀ ਕੀਤਾ ਕਿ ਅਸੀਂ ਹਰਿਆਣੇ ਦੇ ਵਿੱਚ ਸਾਨੂੰ ਵੋਟਾਂ ਪਾ ਦਿਓ, ਅਸੀਂ ਹਰਿਆਣਾ ਕਮੇਟੀ ਵੱਖਰੀ ਬਣਾਵਾਂਗੇ। ਉਦੋਂ ਵੀ ਅਸੀਂ ਜ਼ੋਰ ਲਾਇਆ, ਤੁਹਾਨੂੰ ਪਤਾ ਉਦੋਂ ਵੀ ਜ਼ੋਰ ਅਜਮਾਈ ਹੁੰਦੀ ਰਹੀ। ਉਹ 2014 ਦਾ ਐਕਟ ਬਣ ਗਿਆ ਔਰ ਉਸ ਵੇਲੇ ਮਨਮੋਹਨ ਸਿੰਘ ਸੈਂਟਰ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸੀ। ਉਸ ਤੋਂ ਬਾਅਦ ਰਾਜ ਸੱਤਾ ਬਦਲੀ। ਸਾਨੂੰ ਆਸ ਸੀ ਕਿ ਇਹ 2014 ਦਾ ਐਕਟ, ਕਿਉਂਕਿ ਸਾਡੇ ਜਿਹੜੇ ਹਮੇਸ਼ਾ ਕਾਂਗਰਸ ਨਾਲ ਲੜਨ ਵਾਲੇ ਭਾਰਤੀ ਜਨਤਾ ਪਾਰਟੀ ਸ਼ਾਇਦ ਇਹਨਾਂ ਗੱਲਾਂ ਤੇ ਸਿਧਾਂਤਕ ਤੌਰ ਤੇ ਸਿੱਖਾਂ ਨਾਲ ਖੜੂਗੀ, ਪਰ ਅਫਸੋਸ ਹੋਇਆ ਇਸ ਗੱਲ ਦਾ, ਉਹ ਸਿਧਾਂਤਕ ਤੌਰ ਤੇ ਸਿੱਖਾਂ ਨਾਲ ਖੜੇ ਹੋਣ ਦੀ ਬਜਾਏ ਲੜਾਈ ਨੂੰ ਇੰਨਾ ਤੇਜ਼ ਕਰ ਦਿੱਤਾ ਕਿ ਆ ਪਿਛਲੇ ਦਿਨੀ ਸੁਪਰੀਮ ਕੋਰਟ ਤੋਂ ਇੱਕ ਆਰਡਰ ਆਇਆ। ਸਾਨੂੰ ਦੁੱਖ ਕਿਸ ਗੱਲ ਦਾ ਕਿ ਕਾਂਗਰਸ ਜਮਾਤ ਹਮੇਸ਼ਾ ਸਿੱਖਾਂ ਲਈ ਕੰਡੇ ਬੀਜਦੀ ਰਹੀ। ਬਿਫੋਰ ਪਾਰਟੀਸ਼ਨ ਵੀ ਸਾਡੇ ਲਈ ਕੰਡੇ ਬੀਜੇ, ਪਰ ਸਿੱਖਾਂ ਨੂੰ ਉਸ ਵੇਲੇ ਧਰਮ ਦਾ ਜਿਹੜਾ ਜਜ਼ਬਾ ਸੀ, ਉਹਨੂੰ ਦੇਸ਼ ਭਗਤੀ ਦਾ ਜਜ਼ਬਾ ਦੇ ਕੇ ਸਿੱਖਾਂ ਨੂੰ ਇਸ ਪਾਸੇ ਲਾਇਆ। ਰੋਈਏ ਕਿੱਥੇ, ਦੱਸੀਏ ਤਾਂ ਕਿਹਨੂੰ ਦੱਸੀਏ? ਇਹਨਾਂ ਨੂੰ ਸਾਰਾ ਕੁਝ ਪਤਾ ਕਿ ਆਪਾਂ ਕਿੰਨੀਆਂ ਆਜ਼ਾਦੀ ਦੇ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਕਿੰਨੀਆਂ ਸ਼ਹੀਦੀਆਂ ਪਾਈਆਂ। ਹਰ ਇੱਕ ਪੱਖ ਦਾ ਇਹਨਾਂ ਦੇ ਕੋਲ ਭਰਪੂਰ ਪਿਆ ਸਾਰਾ, ਪਰ ਇਤਿਹਾਸ ਨੂੰ ਮੰਨਣ ਨੂੰ ਤਿਆਰ ਨਹੀਂ। ਤੇ ਉਹਦੇ ਵਿੱਚ ਫਿਰ 2014 ਦਾ ਜਿਹੜਾ ਇਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਸਾਰਾ ਚੱਲਿਆ ਕਾਰਜ, ਉਹਦੇ ਵਿੱਚ ਦੇਖੋ ਕਾਂਗਰਸ ਦੇ ਪਹਿਲਾਂ ਉਹਨਾਂ ਨੇ ਐਕਟ ਬਣਾਇਆ ਸੀ। ਭਾਰਤੀ ਜਨਤਾ ਪਾਰਟੀ ਦਾ ਫਰਜ਼ ਬਣਦਾ ਸੀ ਕਿ ਕੁਝ ਜੌਬ ਜਿਹੜੀਆਂ ਹੁੰਦੀਆਂ ਸਟੇਟ ਤੇ ਸੈਂਟਰ ਸਬਜੈਕਟ ਹੁੰਦੀਆਂ ਸੱਦ ਲੈਂਦੇ, ਪੰਜਾਬ ਨੂੰ ਸੱਦਦੇ। ਹਰਿਆਣੇ 'ਚ ਬੀਜੇਪੀ ਦੀ ਸਰਕਾਰ ਸੀ ਤੇ ਕਈ ਵਾਰੀ ਸਾਨੂੰ ਵੀ ਕੋਸਦੇ ਆ ਵੀ ਤੁਸੀਂ ਭਾਈਵਾਲ ਸੀਗੇ, ਇਹ ਵੀ ਆਪਣੇ ਤੌਰ ਤੇ ਯਤਨ ਕਰਦੇ ਰਹੇ, ਫਿਰ ਯਤਨਾਂ ਨੂੰ ਬੂਰ ਨਹੀਂ ਪਿਆ। ਫਿਰ ਭਾਰਤੀ ਜਨਤਾ ਪਾਰਟੀ ਉਹ ਵੀ ਨਾਲ ਰਲ ਗਈ, ਉਹਨੇ ਕੋਈ ਇਮਦਾਦ ਨਹੀਂ ਕੀਤੀ ਵੀ ਸਿੱਖਾਂ ਦਾ ਪ੍ਰਬੰਧ ਜਿਹੜਾ 1925 ਦੇ ਐਕਟ ਤਹਿਤ ਬਹੁਤ ਸੁਚੱਜਾ ਚੱਲ ਰਿਹਾ। ਸੁਚੱਜਾ ਇਸ ਕਰਕੇ ਚੱਲ ਰਿਹਾ, ਜੇ ਕੰਨਿਆ ਕੁਮਾਰੀ 'ਚ ਭੁਚਾਲ ਆਉਂਦੇ ਆ, ਜੇ ਕਸ਼ਮੀਰ ਦੇ ਵਿੱਚ ਭੁਚਾਲ ਆਉਂਦੇ ਆ, ਜੇ ਗੁਜਰਾਤ 'ਚ ਭੁਚਾਲ ਆਉਂਦੇ ਆ,
ਸਿੱਖ ਇੱਕ ਸ਼ਕਤੀ ਬਣ ਕੇ ਉੱਥੇ ਜਾਂਦੀ ਆ। ਜੇ ਕੋਵਿਡ ਆ ਗਿਆ ਸਿੱਖ ਤਾਂ ਸ਼ਕਤੀ ਬਣਦੀ ਆ। ਚੇਤਾ ਕਰੋ ਪੰਜਾਬ ਦੀ ਇਸ ਧਰਤੀ ਤੇ ਵੀ ਜਿਲੇ ਕੋਵਿਡ ਦੇ ਸਮੇਂ ਆਕਸੀਜਨਾਂ ਮੁੱਕ ਗਈਆਂ ਸੀ, ਸਿੱਖ ਨਹੀਂ ਮੁੱਕਿਆ, ਗੁਰੂ ਦੀ ਸਿੱਖੀ ਪ੍ਰਫੁੱਲਤ ਹੋਈ। ਆਪਣੇ ਆ ਸਾਡੇ ਜਿੰਨੇ ਵੀ ਪ੍ਰਬੰਧਕ ਕਰਤਾ ਸੀਗੇ, ਜਿੱਥੇ ਲੰਗਰ ਪਹੁੰਚਾਉਣਾ ਸੀ ਲੰਗਰ ਪਹੁੰਚਾਇਆ, ਜਿੱਥੇ ਕੋਈ ਆਕਸੀਜਨ ਦੀ ਲੋੜ ਸੀ ਆਕਸੀਜਨ ਪਹੁੰਚਾਈ। ਜਿਹੜੇ ਸਰਕਾਰ ਦੇ ਕਾਰਜ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਖੂਬੀ ਨਿਭਾਏ। ਅਸੀਂ ਕੋਈ ਇਹਨਾਂ ਦੇ ਉੱਤੇ ਆਸਾਨ ਨਹੀਂ ਕੀਤਾ। ਉਹਨਾਂ ਨੇ ਵੀ ਉਸ ਤਰਜਮਾਨੀ ਕਾਂਗਰਸ ਦੀ ਕੀਤੀ। ਤੇ ਆ ਜਿਹੜੀ ਆਪ ਦੀ ਸਰਕਾਰ ਆ, ਮੈਂ ਇੱਕ ਦਿਨ ਸੁਣ ਰਿਹਾ ਸੀ ਉੱਥੋਂ ਦੇ ਪ੍ਰਧਾਨ ਹਰਿਆਣੇ ਦੇ, ਉਹ ਕਹਿੰਦੇ ਪੰਜਾਬ ਦੇ ਚੀਫ ਮਿਨਿਸਟਰ ਦਾ ਬਹੁਤ ਵੱਡਾ ਧੰਨਵਾਦ। ਕਿਸ ਕਰਕੇ ਧੰਨਵਾਦ ਬਈ? ਕਹਿੰਦਾ ਕਿਉਂਕਿ ਸਾਡਾ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣਾਉਣ 'ਚ ਨਹੀਂ ਬਹੁਤ ਯੋਗਦਾਨ ਪਾਇਆ। ਇਹ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ, ਇਹ ਮੈਂ ਨਹੀਂ ਕਹਿੰਦਾ, ਟੈਲੀਵਿਜ਼ਨ ਦੇ ਵਿੱਚ ਉਹਨੇ ਬਿਆਨ ਦਿੱਤਾ। ਤੇ ਮੈਂ ਪੁੱਛਦਾ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ ਦੇ ਭਲੇ ਦੇ ਕਨਸੈਪਟ ਵਿੱਚ ਅੱਜ ਗੁਰੂ ਰਾਮਦਾਸ ਦੇ ਦਰ ਤੇ ਮੈਂ ਐਡਮਿਨਿਸਟ੍ਰੇਸ਼ਨ ਦੀ ਹਾਜ਼ਰੀ 'ਚ ਖੜਾ। ਕੋਵਿਡ ਦਾ ਸਮਾਂ ਚੇਤੇ ਕਰੋ, ਸਰਕਾਰੀ ਲੰਗਰ ਬੰਦ ਸੀ, 25-25 ਹਜ਼ਾਰ ਬੰਦੇ ਦਾ ਲੰਗਰ ਉਸ ਦਰ ਤੋਂ ਜਾਂਦਾ ਰਿਹਾ। ਤੁਸੀਂ ਤਰਜਮਾ ਨਹੀਂ ਕਰਦੇ। ਅੱਜ ਵੀ ਤੁਸੀਂ ਕਹਿੰਦੇ ਆ ਜਿਹੜਾ ਕਾਰਜ ਅੱਜ ਵੀ ਤੁਸੀਂ ਕਹਿੰਦੇ ਆ, ਅਸੀਂ ਕਦੇ ਪਿੱਛੇ ਨਹੀਂ ਹਟੇ, ਕਿਉਂਕਿ ਉਹ ਗੁਰੂ ਦਾ ਰਿਹਾ। ਗੁਰੂ ਰਾਮਦਾਸ ਪਾਤਸ਼ਾਹ ਦੀ ਬਰਕਤ ਸਾਰੀ ਦੁਨੀਆ 'ਚ ਵਰਤਦੀ ਆ ਤੇ ਅਸੀਂ ਤੁਹਾਡੇ ਨਾਲ ਹਮੇਸ਼ਾ ਕੋਆਪਰੇਸ਼ਨ ਕਰਦੇ ਹਾਂ। ਮੈਂ ਇਹ ਗੱਲਾਂ ਤਾਂ ਤਾਜ਼ੀਆਂ ਕਰ ਰਿਹਾ ਕਿ ਅਸੀਂ 2 ਨੰਬਰ ਦੇ ਸ਼ਹਿਰੀ ਨਹੀਂ, ਅਸੀਂ ਕੁਰਬਾਨੀਆਂ ਅੱਜ ਵੀ ਕਰ ਰਹੇ ਹਾਂ। ਕਾਰਗਲ ਦਾ ਸਮਾਂ ਦੇਖੋ, ਕਿੰਨੇ ਸਿੱਖ ਛੋਟੀ ਅਵਸਥਾ ਦੇ ਮੁੰਡੇ ਮਰ ਕੇ ਆਏ, ਉੱਥੋਂ ਸ਼ਹੀਦੀਆਂ ਪਾ ਕੇ ਆਏ। ਅੱਜ ਵੀ ਇੱਕ ਨਾ ਇੱਕ ਰੋਜ਼ ਉੱਥੋਂ ਲੋਥ ਆਉਂਦੀ ਆ। ਤੇ ਇਸ ਕਾਰਜ ਲਈ ਅਸੀਂ ਆਜ਼ਾਦੀ ਭਾਲਦੇ ਸੀ ਕਿ ਸਾਡੇ ਗੁਰਧਾਮਾਂ ਨੂੰ ਹੀ ਗੁਲਾਮ ਕਰ ਦਿੱਤਾ ਜਾਵੇ। ਇਹ ਤਿੰਨੇ ਸਰਕਾਰਾਂ ਰਲ ਗਈਆਂ, ਤਿੰਨੇ ਸਰਕਾਰਾਂ ਨੇ ਰਲ ਕੇ ਉਸ ਤਰਜਮਾਨੀ ਦੇ ਉੱਤੇ ਉੱਥੇ ਬਹਿਸ ਕੀਤੀ ਕਿ ਲੁਕਵੇਂ ਤੌਰ ਦੇ ਉੱਤੇ ਅੱਜ ਸਾਨੂੰ ਆਹ ਦਿਨ ਦੇਖਣਾ ਪਿਆ। ਇਹ ਵੀਰੋ RSS ਦੀ ਵੱਡੀ ਚਾਲ ਆ। ਕਈ ਕਹਿੰਦੇ ਆ ਵੀ ਜੀ ਤੁਸੀਂ ਇਹਨਾਂ ਦੇ ਕਟਾਕਸ਼ ਕਿਉਂ ਕਰਦੇ ਆ? ਜੇ ਤਾਂ ਸਿੱਖ ਖਾਲਸਾ ਰਾਜ ਕੋਈ ਮਾੜੀ ਗੱਲ ਨਹੀਂ, ਖਾਲਸਾ ਹੁੰਦਾ ਜਿੱਥੇ ਸਾਰੇ ਸੁਖੀ ਵਸਣ, ਜਿੱਥੇ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ। ਤੇ ਅੱਜ ਜੇ ਖਾਲਸਾ ਰਾਜ ਕੋ ਕਹਿ ਦੇਵੇ ਤਾਂ ਚੱਲ ਅੰਦਰ, ਕਿਉਂ ਜੀ ਇਹ ਵੱਖਰੀ ਆਇਡੈਂਟੀਟੀ ਕਰਦਾ। ਤੇ ਭਾਰਗਵ ਸਾਹਿਬ ਅੱਜ ਕਹਿ ਰਹੇ ਆ ਇਸ ਧਰਤੀ ਤੇ ਹਰ ਇੱਕ ਹਿੰਦੂ ਜੰਮਦਾ। ਮੈਂ ਪੁੱਛਦਾ ਕਿੰਨੇ ਸੈਕਟ ਇੱਥੇ ਰਹਿੰਦੇ ਆ, ਕਿੰਨੇ ਇੱਥੇ ਅੱਜ ਸਾਡੇ ਕਲਚਰ ਜਿਹੜੇ ਵੱਖਰੇ ਤੌਰ ਤੇ, ਕੋਈ ਜਾਤ ਵੱਖਰੀ ਆ, ਕਿਸੇ ਦੀਆਂ ਆਪਣੀਆਂ ਰਵਾਇਤਾਂ ਵੱਖਰੀਆਂ। ਇਹ ਇੰਡੀਆ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ 19 ਭਾਸ਼ਾਵਾਂ, ਉਹਦੇ ਵਿੱਚ 19 ਤਰ੍ਹਾਂ ਦੇ ਮਨੁੱਖ ਰਹਿੰਦੇ ਆ। ਤੇ ਇਹ ਜਸਟੀਫਾਈਡ ਆ, ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ। ਅਸੀਂ ਅੱਜ ਤੁਹਾਡੇ ਕੋਲ ਦਰ ਫਰਿਆਦ ਲੈ ਕੇ ਆਏ ਆ। ਸਰਕਾਰਾਂ ਗੂੰਗੀਆਂ ਹੋ ਗਈਆਂ, ਬੋਲੀਆਂ ਹੋ ਗਈਆਂ। ਇੰਨੇ ਕਠਨ ਨਹੀਂ ਸੀ ਕਦੇ ਦੇਖੇ ਵੀ ਬੰਦਾ ਟੇਬਲ ਟਾਕ ਤੇ ਚਿੱਠੀ ਵੀ ਲਿਖੀਏ, ਸੁਣਨ ਨਾ ਟਾਈਮ ਹੀ ਨਾ ਦੇਣ। ਉੱਥੇ ਦਾ ਦੂਰ, ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਟਾਈਮ ਨਹੀਂ ਦਿੱਤਾ। ਅਸੀਂ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਅਸੀਂ ਪੀਸਫੁਲੀ, ਅਸੀਂ ਆਪਣੇ ਹੱਕ ਤੇ ਇਨਸਾਫ ਲਈ ਲੜ ਰਹੇ ਹਾਂ। ਜੇ ਯਾਰੋ ਰਾਜੀਵ ਗਾਂਧੀ ਦੇ ਕਾਤਲ ਛੁੱਟ ਸਕਦੇ, ਰੇਪ ਕਰਨ ਵਾਲੇ ਛੁੱਟ ਸਕਦੇ, ਤੇ ਅੱਜ ਸਾਡੇ ਬੰਦੀਆਂ ਨੂੰ ਕੀ ਹੋਇਆ? ਉਹ ਜਿਹੜੇ ਜੁਝਾਰੂ ਵੀਰ, ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਇਹ ਸਵਾਲ ਆ ਜਿਹੜੇ ਸਾਨੂੰ ਇਹਨਾਂ ਕੋਲੋਂ ਜਵਾਬ ਮੰਗਦੇ ਆ। ਤੇ ਅੱਜ ਫਿਰ RSS ਵਾਲੇ ਜੇ ਇਦਾਂ ਬੋਲਣਗੇ ਤੇ ਫਿਰ ਘੱਟ ਗਿਣਤੀ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦੀ ਆ। ਘੱਟ ਗਿਣਤੀ ਇੱਥੇ ਇਕੱਲੇ ਸਿੱਖ ਨਹੀਂ ਗਏ, ਇੱਥੇ ਹੋਰ ਵੀ ਬਹੁਤ ਸਾਰੇ ਰਹਿੰਦੇ ਆ। ਪਰ ਸਿੱਖ ਜਿਹੜਾ ਕਿਉਂਕਿ ਗੁਰੂ ਦੇ ਬਲ ਨਾਲ ਚੱਲਦਾ, ਗੁਰੂ ਦੇ ਸ਼ਬਦ ਤੋਂ ਸੇਧ ਲੈਂਦਾ। ਅਸੀਂ ਅੱਜ ਇਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ, ਕਿਉਂਕਿ ਇਹ ਦੇਸ਼ ਬੜੀਆਂ ਕਰੜੀਆਂ ਮਸ਼ੱਤਕਾਂ ਤੋਂ ਬਾਅਦ ਆਜ਼ਾਦ ਹੋਇਆ ਸੀ। ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ, ਮੈਂ ਬਾਰ-ਬਾਰ ਕਹਿ ਰਿਹਾ। ਤੇ ਸਾਨੂੰ ਵੀ ਇਨਸਾਫ ਦਿਓ। ਉਹ ਇਨਸਾਫ ਅਸੀਂ 3 ਤਰ੍ਹਾਂ ਦੇ ਮੰਗਦੇ ਆ। ਸਿੱਖ ਬੰਦੀ ਜਿਹੜੇ ਰਿਹਾ ਕਰੋ, ਕਾਨੂੰਨੀਆਂ ਲੜਾਈਆਂ ਵੀ ਚੱਲ ਰਹੀਆਂ, ਉੱਥੇ ਵੀ ਸਾਡੇ ਨਾਲ ਦੇਰੀ ਹੋ ਰਹੀ ਆ। ਉਹ ਤੋਂ ਇਲਾਵਾ ਜੇ ਆਪਾਂ RSS ਦੀ ਗੱਲ ਕਰਦੇ ਆ, ਇਹ ਤੇ ਵੀ ਮੁਲਾਂਕਣ ਕਰਨਾ ਚਾਹੀਦਾ। ਤੇ ਤੀਜਾ ਜਿਹੜਾ ਸਿੱਖ ਗੁਰਦੁਆਰਾ ਐਕਟ ਤੋੜਿਆ ਗਿਆ, ਇਹ ਐਕਟ ਨਹੀਂ ਸੀ ਟੁੱਟਣਾ ਚਾਹੀਦਾ। ਇਹ ਐਕਟ ਤੋੜ ਕੇ ਅੱਜ ਸਾਨੂੰ ਖਾਸਾ ਆ। ਸਾਨੂੰ ਅੱਜ ਕਹਿ ਰਹੇ ਆ ਇਹ ਗੱਲ ਵੀ ਦਿੱਲੀ 'ਚ ਵੀ ਸਿੱਖ ਰਾਜ ਕਰਦੇ ਆ। ਕੋਈ ਸ਼ੱਕ ਨਹੀਂ, ਦਿੱਲੀ 'ਚ ਸਿੱਖ ਰਾਜ ਨਹੀਂ ਕਰਦੇ, ਪ੍ਰਬੰਧ ਚਲਾਉਂਦੇ ਆ ਗੁਰਦੁਆਰਾ ਸਾਹਿਬਾਨ ਦਾ। ਇਹ ਰਾਜ ਨਹੀਂਗਾ, ਇਹ ਤਾਂ ਸੇਵਾ ਆ। ਉਹ ਦਿੱਲੀ ਵਾਲੇ ਤਾਂ ਸਭ ਤੋਂ ਪਹਿਲੇ ਬਾਹਰ ਸੀ। ਹਰਿਆਣੇ ਦਾ ਐਕਟ ਵੱਖਰਾ ਬਣਿਆ,
ਉਹ ਸਾਨੂੰ ਅੱਜ ਅਫਸੋਸ ਆ ਕਿ ਹਰਿਆਣੇ ਦੇ ਵਿੱਚ ਆ 2014 ਤੋਂ ਪਹਿਲਾਂ ਕਿਤੇ ਸਿੱਖ ਨਹੀਂ ਸੀਗੇ ਉੱਥੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਸੀ ਆਉਂਦੇ, ਉਹ ਸਾਰੇ ਉੱਥੋਂ ਚੁਣ ਕੇ ਆਉਂਦੇ ਸੀ, ਉਹਨਾਂ ਦਾ ਪ੍ਰਬੰਧ ਸੁਚੱਜਾ ਚੱਲਦਾ ਸੀ। ਅੱਜ ਭੁਲੇਖਾ ਪਾਇਆ ਜਾ ਰਿਹਾ ਕਿ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਾਂ ਕਰਕੇ ਜਾਂ ਗੋਲਕਾਂ ਕਰਕੇ ਲੜਦੀ ਆ। ਅਸੀਂ ਨਾ ਪ੍ਰਬੰਧਾਂ ਕਰਕੇ ਲੜਦੇ ਆ, ਨਾ ਗੋਲਕਾਂ ਕਰਕੇ ਲੜਦੇ ਆ। ਗੁਰੂ ਰਾਮਦਾਸ ਦਾ ਦਰ ਏਡਾ ਵੱਡਾ ਦਰ ਆ, ਇੱਕ ਦਿਨ ਦੇ ਵਿੱਚ ਬਹੁਤ ਕੁਝ ਉੱਤੇ ਪ੍ਰਫੁੱਲ ਹੋ ਜਾਂਦਾ। ਸਾਡੀ ਕੋਈ ਲੜਾਈ ਨਹੀਂ, ਸਾਡੀ ਲੜਾਈ ਆ ਇਹ ਐਕਟ ਤੋੜਨ ਦੀ। ਅੱਜ ਉਹ ਐਕਟ ਤੋੜਿਆ, ਕੱਲ ਨੂੰ ਸਾਨੂੰ ਖਾਲਸਾ ਵੱਡੇ ਵਿਦਵਾਨ ਕਹਿ ਰਹੇ ਆ ਵੀ ਇਹਨੂੰ ਸਟੇਟ ਸਬਜੈਕਟ ਬਣਾ ਲਓ। ਜੇ ਸਟੇਟ ਸਬਜੈਕਟ ਬਣ ਗਿਆ, ਪਹਿਲਾਂ ਤਾਂ ਉਹ ਕਾਨੂੰਨ 1925 ਦਾ ਖਤਮ ਹੋਊ। ਸਾਡੇ ਮਨਾਂ 'ਚ ਇਸ ਗੱਲ ਦਾ ਰੋਸ ਆ। ਉਹ ਤੋਂ ਬਾਅਦ ਸਰਕਾਰਾਂ ਮਨਮਾਨੀਆਂ ਕਰਨਗੀਆਂ, ਫਿਰ ਚਾਹੇ ਕੋਈ ਹੋਰ ਬਣਾ ਦੇਣ, ਪੈਪਸੂ ਬਣਾ ਦੇਣ, ਚਾਹੇ ਉਹਦੇ ਵਿੱਚੋਂ ਤੁਹਾਡਾ ਆਹ ਮਾਝਾ ਬਣਾ ਦੇਣ। ਔਰ ਸਭ ਤੋਂ ਵੱਡੀ ਅੱਜ ਜਿਹੜੀ ਸਾਨੂੰ ਇੱਕ ਖਾਲਸਾ ਲੱਗ ਰਿਹਾ, ਉਹ ਖਾਲਸਾ ਆ ਭਈ ਕਿਸੇ ਵੇਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਗੁਰੂ ਪਾਤਸ਼ਾਹ ਦੇ ਸਰੂਪ ਛਾਪਦੀ ਸੀ। ਇੱਥੇ ਆਮ ਜਿਹੜੇ ਹੋਰ ਸਭਾ ਸੁਸਾਇਟੀਆਂ ਵਾਲੇ ਗੁਰੂ ਪਾਤਸ਼ਾਹ ਦਾ ਸਰੂਪ ਛਾਪਦੇ ਸੀ, ਗੁਟਕੇ ਛਾਪਦੇ ਸੀ, ਅੱਜ ਵੀ ਛਾਪਦੇ ਆ। ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਧਿਕਾਰ ਮਿਲਿਆ ਕਿ ਤੁਸੀਂ ਕੱਲਿਆਂ ਨੇ ਇਹ ਸਰੂਪ ਛਾਪਣੇ, ਇੱਕ ਐਕਟ ਵੀ ਬਣ ਗਿਆ। ਤੇ ਹੁਣ ਹਰਿਆਣੇ ਦੇ ਵਿੱਚ ਫਿਰ ਉਹ ਵੀ ਵੱਖਰੇ ਐਕਟ ਬਣ ਗਏ। ਉੱਥੇ ਕੱਲ੍ਹ ਨੂੰ ਜੇ ਕੋਈ ਸਰੂਪ ਦੇ ਵਿੱਚ ਕੋਈ ਲਗਾਮ ਮਾਤਰਾ ਤੇ ਹੋਰ ਕੋਈ ਵੱਢ ਟੋਕ ਕਰੂਗਾ, ਫਿਰ ਸਿੱਖ ਬਰਦਾਸ਼ਤ ਕਰੂਗਾ। ਸਾਨੂੰ ਤਾਂ ਖਾਦਸੇ ਆ ਇਹਨਾਂ ਗੱਲਾਂ ਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇਹ ਸਿੱਖ ਦਾ ਹਿਰਦਾ ਆ। ਇਹ ਗੁਰੂ ਨੇ ਸਾਨੂੰ ਗੁਰੂ ਰੂਪ ਬਖਸ਼ਿਸ਼ ਕੀਤਾ, ਤੇ ਗੁਰੂ ਦੇ ਵਿੱਚ ਜਿਹੜੇ ਕੋਈ ਮੁਖਾਤਬ ਕਰੇ ਫਿਰ ਸਿੱਖ ਕਦੇ ਬਰਦਾਸ਼ਤ ਨਹੀਂ ਕਰਦਾ। ਇਹ ਸਾਡਾ ਅੱਜ ਦਾ ਖਾਦਸਾ ਆ। ਔਰ ਉਹ ਤੋਂ ਇਲਾਵਾ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਦੁੱਖ ਦਈਏ। ਆ ਕਿੰਨੀ ਗਰਮੀ ਆ, ਭੇਜੇ ਪਏ ਸਾਰੇ, ਕਿਉਂ ਆ ਰਹੇ ਯਾਰੋ? ਸਾਨੂੰ ਇੱਕ ਵਾਰੀ ਤਾਂ ਦੱਸੋ। ਤੁਹਾਨੂੰ ਜੇ ਪਿਛਲੀ ਵਾਰੀ ਆਏ ਇੱਥੇ, ਉਸਲੇ ਵੀ ਆਇਆ ਵੀ ਜੀ ਇੱਥੇ ਐਸਡੀਐਮ ਸਾਹਿਬ ਆ, ਡਿਪਟੀ ਕਮਿਸ਼ਨਰ ਸਾਹਿਬ ਬਿਲਕੁਲ ਨਹੀਂ ਆਏ। ਔਰ ਉਹ ਪਹਿਲੇ ਹਾਊਸ ਦੀ ਤਰਜਮਾਨੀ ਡਿਪਟੀ ਕਮਿਸ਼ਨਰ ਸਾਹਿਬ ਕਰਦੇ ਆ, ਅੱਜ ਵੀ ਕਹਿੰਦੇ ਜੀ ਏਡੀਸੀ ਸਾਹਿਬ ਆ, ਡੀਸੀ ਸਾਹਿਬ ਹੈ ਨਹੀਂ ਗੇ। ਹੁਣ ਅਸੀਂ ਮੈਮੋਰੈਂਡਮ ਡੀਸੀ ਸਾਹਿਬ ਨੂੰ ਦੇਣਾ। ਅਸੀਂ ਇੱਥੇ ਬੈਠੇ ਆ ਸਾਰੇ, ਇਹ ਵੱਡੀ ਸੰਸਥਾ ਸਿੱਖਾਂ ਦੀ, ਇਹ ਤੋਂ ਦਾ ਸੈਂਟਰ ਵੀ ਘਬਰਾਉਂਦਾ। ਪਰ ਅੱਜ ਇਹ ਨਾ ਕਰਿਓ ਵੀ ਆਪਾਂ ਜਿਹੜਾ ਮਰਜ਼ੀ ਆ ਗਿਆ। ਮੈਂ ਪ੍ਰਧਾਨ ਆ, ਸਾਰੇ ਐਗਜ਼ੈਕਟਿਵ ਦੇ ਮੈਂਬਰ ਬੈਠੇ ਆ, ਅਸੀਂ ਤੁਹਾਡੇ ਨਾਲ ਹਮੇਸ਼ਾ ਕੋਆਪਰੇਟ ਕਰਦੇ ਆ। ਇੱਕ ਮੈਮੋਰੈਂਡਮ ਦੇਣ ਨੂੰ ਚੰਡੀਗੜ੍ਹ ਜਾਣਾ ਪਿਆ, ਹੈਗੇ ਡਿਪਟੀ ਕਮਿਸ਼ਨਰ ਸਾਹਿਬ ਇੱਥੇ। ਫਿਰ ਅਸੀਂ ਬੈਠੇ ਆ, ਫਿਰ ਦੇਖਾਂਗੇ ਜਿੱਲੇ ਆਉਣਗੇ ਉਹ ਉਸਲੇ ਬੈਠ ਕੇ ਕਰਾਂਗੇ। ਅਸੀਂ ਬਾਰ-ਬਾਰ ਇਹ ਮਜ਼ਾਕ ਚੰਗਾ ਨਹੀਂ ਸਮਝਦੇ, ਕਿਉਂਕਿ ਸਰਕਾਰਾਂ ਪਾਉਣੀਆਂ ਹੋ ਗਈਆਂ, ਸਰਕਾਰਾਂ ਨਹੀਂ ਟਾਈਮ ਦੇ ਰਹੀਆਂ, ਤੇ ਨਾ ਸਾਨੂੰ ਟਾਈਮ ਫਿਰ ਡਿਪਟੀ ਕਮਿਸ਼ਨਰ ਦੇਣ, ਤੇ ਫਿਰ ਕਿਹਦੇ ਕੋਲ ਜਾ ਕੇ ਆਪਾਂ ਟਾਈਮ ਦੇਵਾਂਗੇ? ਸੋ ਇਸ ਕਰਕੇ ਅਸੀਂ ਤੁਹਾਨੂੰ ਬਾਰ-ਬਾਰ ਇੱਕੋ ਬੇਨਤੀ ਕਰਦੇ ਹਾਂ, ਤੁਸੀਂ ਆਪਣੀ ਤਾਕਤ ਨੂੰ ਇਕੱਠੇ ਰੱਖੋ, ਤਾਕਤ ਦੇ ਵਿੱਚੇ ਬਾਲਿਆ। ਕਿਉਂਕਿ ਆ ਜਿਹੜਾ ਸਾਰਾ ਵਰਤਾਰਾ ਵਰਤ ਰਿਹਾ, ਜਿਹਦੇ ਵਿੱਚ ਆਪ ਵਾਲੇ ਵੀ ਸ਼ਾਮਲ ਆ। ਦੇਖੋ ਆਪਾਂ ਵੀ ਕਈ ਵਾਰੀ ਗਮਰਾਹ ਹੋ ਜਾਂਦੇ। ਚਲੋ ਅੱਜ ਸਾਡੇ ਕੀਰਤਨੀਏ ਸਿੰਘ ਵੀ ਮੋਹਰੇ ਵੱਧ ਚੜ ਕੇ ਪਹੁੰਚੇ ਆ। ਅੱਜ ਇਹ ਸਾਨੂੰ ਸੋਚਣਾ ਪਊਗਾ ਕਿ ਸਿੱਖਾਂ ਦੀ ਪੰਜਾਬ ਦੀ ਧਰਤੀ ਤੇ ਕਿਸੇ ਨੇ ਰਾਜ ਕਰਨਾ, ਸਿੱਖ ਹਿੱਤਾਂ ਨੂੰ ਵੀ ਮੁੱਖ ਰੱਖਣਾ ਪਊਗਾ। ਗੋਡੇ ਨਾ ਟੇਕੀਏ, ਤਕੜੇ ਹੋ ਕੇ ਆਪਾਂ ਸਾਰੇ ਸਿੱਖੀ ਸਿਧਾਂਤ ਤੇ ਪਹਿਰਾ ਦਈਏ, ਆਪਣੇ ਹੱਕ ਮੰਗੀਏ। ਹੱਕ ਮੰਗਣਾ ਹਰ ਇੱਕ ਦਾ ਹੱਕ ਆ। ਡੈਮੋਕ੍ਰੈਟਿਕ ਤੌਰ ਦੇ ਉੱਤੇ ਆਪਾਂ ਆਪਣਾ ਜੂਝ ਰਹੇ, ਹੱਕ ਮੰਗ ਰਹੇ ਹਾਂ।